ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 29 ਸਤੰਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜ਼ਾਹਿਰ ਹੈ ਕਾਊਂਟਡਾਊਨ 61 ਡੇਜ਼ ਟੂ ਗੋ। 61 ਦਿਨ ਬਾਕੀ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਰਿਟਾਇਰਮੈਂਟ ਤੇ ਮੁਲਕ ਦੇ ਵਿੱਚ ਨਵੇਂ ਆਰਮੀ ਚੀਫ ਦੇ ਆਉਣ 'ਚ। 29 ਹੀ ਅੱਜ ਦੀ ਤਾਰੀਖ ਹੈ ਤੇ 29 ਤਾਰੀਖ ਨੂੰ ਹੀ ਇਹਨਾਂ ਦਾ ਵੇਲਾ ਖਤਮ ਹੋ ਰਿਹਾ। ਵੇਲਾ ਚੱਲ ਭੈੜਾ ਰਿਹਾ। ਤੁਹਾਨੂੰ ਜਦੋਂ ਕੱਲ ਪਰਸੋਂ ਤੁਸੀਂ ਤਸਵੀਰਾਂ ਵੇਖ ਰਹੇ ਸੋ ਤਾਂ ਤੁਹਾਨੂੰ ਲੱਗਦਾ ਸੀ ਵੀ ਬੱਲੇ ਬੱਲੇ ਹੋ ਗਿਆ। ਉਹ ਜਿਹੜਾ ਸੰਦੂਕ ਜਿਹਾ ਚੁੱਕ ਕੇ ਲੈ ਗਏ ਸਨ, ਇੱਕ ਮੈਂ ਆਖਿਆ ਨਾ ਵੀ ਇੱਕ ਤੇ ਪੜ੍ਹੇ ਲਿਖੇ ਨਹੀਂ, ਉੱਤੋਂ ਇਹਨਾਂ ਨੂੰ ਕੋਸ਼ਿਸ਼ ਵੀ ਨਹੀਂ ਕਰਨੀ ਆਉਂਦੀ, ਨਾਲ ਵੀ ਕੋਈ ਬੰਦਾ ਇਹਨਾਂ ਦੇ ਇਹੋ ਜਿਹਾ ਚੱਜਦਾ ਨਹੀਂ ਜਿਹੜਾ ਇਹਨਾਂ ਨੂੰ ਕੋਈ ਕੰਮ ਦੀ ਗੱਲ ਦੱਸੇ। ਉਹ ਨਾਨੀਆਂ ਦਾਦੀਆਂ ਦੇ ਇਹੋ ਜਿਹੇ ਸੰਦੂਕ ਹੁੰਦੇ ਸੀ ਪੁਰਾਣੇ, ਛੋਟੇ ਛੋਟੇ ਜਿਊਲਰੀ ਬਾਕਸਿਸ, ਉਹਦੇ 'ਚ ਕਿਤੇ ਰੱਖ ਕੇ ਲੈ ਗਏ ਨੇ ਚਨੇਓਟੋਂ ਫੜ ਕੇ। ਅਤੇ ਇਹ ਨਹੀਂ ਪਤਾ ਵੀ ਇਹੋ ਜਿਹੀਆਂ ਸ਼ੈਵਾਂ ਦੀ ਪ੍ਰੈਜੈਂਟੇਸ਼ਨ ਜਿਹੜੀ ਹੈ ਜੇ ਵੇਚਣਾ ਹੀ ਹੈ, ਜੇ ਹੁਣ ਸਾਡਾ ਆਰਮੀ ਚੀਫ ਸੇਲਮੈਨ ਬਣ ਹੀ ਗਿਆ, ਵੈਸੇ ਤਾਂ ਸੇਲਮੈਨ ਨਹੀਂ ਬਣਨਾ ਚਾਹੀਦਾ। ਆਰਮੀ ਚੀਫ ਜਿਹੜਾ ਹੁੰਦਾ ਕਿਸੇ ਵੀ ਮੁਲਕ ਦਾ ਆਰਮੀ ਚੀਫ ਹੋਵੇ, ਉਹਦਾ ਬੜਾ ਇੱਕ ਰੁਤਬਾ ਹੁੰਦਾ ਹੈ ਉਸ ਮੁਲਕ ਦੀ ਆਵਾਮ ਵਾਸਤੇ, ਉਸ ਮੁਲਕ ਦੀ ਆਰਮੀ ਵਾਸਤੇ। ਇਹੋ ਜਿਹਾ ਰੁਤਬਾ ਨਹੀਂ ਜਿਹੜਾ ਸਾਡੇ ਚੱਲਣ ਡਿਆ 78 ਸਾਲਾਂ ਤੋਂ ਵੀ ਮੁਲਕ ਦੇ ਅੰਨਦਾਤਾ ਹੁੰਦੇ ਨੇ, ਮਾਲਕ ਹੁੰਦੇ ਨੇ, ਇਹ ਨਹੀਂ। ਜਿਵੇਂ ਇੰਡੀਆ ਹੈ, ਜਿਵੇਂ ਅਮਰੀਕਾ ਹੈ, ਜਿਵੇਂ ਦੂਜੇ ਮੁਲਕ ਨੇ, ਉੱਥੇ ਵੀ ਆਰਮੀ ਚੀਫ ਦੀ ਇੱਕ ਇੱਜ਼ਤ ਹੈ। ਜ਼ਾਹਿਰ ਹੈ ਕੌਮੀ ਅਦਾਰਾ ਹੁੰਦਾ ਫੌਜ, ਉਹਦਾ ਜਿਹੜਾ ਸਰਬਰਾਹ ਹੋਵੇ, ਕੋਈ ਵੀ ਏਅਰਫੋਰਸ ਦੇ ਚੀਫ ਦੀ ਵੀ ਉਨੀ ਇੱਜ਼ਤ ਹੈ ਜਿੰਨੀ ਆਰਮੀ ਚੀਫ ਦੀ ਹੈ। ਨੇਵੀ ਦੇ ਚੀਫ ਦੀ ਵੀ ਉਨੀ ਹੀ ਇੱਜ਼ਤ ਹੋਣੀ ਚਾਹੀਦੀ ਜਿੰਨੀ ਆਰਮੀ ਚੀਫ ਦੀ ਹੈ। ਇਸੇ ਤਰੀਕੇ ਨਾਲ ਪੁਲਿਸ ਦੇ ਚੀਫ ਦੀ, ਦੂਜਿਆਂ ਦੀ, ਸਾਰਿਆਂ ਦੀ ਇੱਜ਼ਤ ਹੋਣੀ ਚਾਹੀਦੀ ਹੈ। ਲੇਕਿਨ ਜ਼ਰੂਰੀ ਹੈ ਕਿ ਉਹ ਵੀ ਇੱਜ਼ਤ ਦੇ ਤਰੀਕੇ ਨਾਲ ਹੀ ਕੰਮ ਕਰਨ, ਮਤਲਬ ਕਾਨੂੰਨ ਦੇ ਵਿੱਚ ਰਹਿੰਦੇ ਹੋਏ ਕੰਮ ਕਰਨ। ਲੇਕਿਨ ਚਲੋ ਅਗਰ ਤੁਸੀਂ ਸੋਚ ਹੀ ਲਿਆ ਵੀ ਅਸੀਂ ਸੇਲਮੈਨ ਬਣਨਾ ਹੈ, ਅਸਾਂ ਵੇਚਣਾ ਹੈ, ਅਤੇ ਉਹ ਜਿਵੇਂ ਉਹ ਸੰਦੂਕੜੀ ਜੀ ਸਾਹਮਣੇ ਖਲੋ ਕੇ ਅਤੇ ਆਪਣਾ ਆਰਮੀ ਚੀਫ ਸਾਹਿਬ ਨੇ ਉਹਦੇ 'ਚ ਉਂਗਲ ਦਿੱਤੀ ਹੈ ਅਤੇ ਅਰਦਲੀ ਜਿਹੜਾ ਉਹ ਵਿਚਾਰਾ ਇੰਝ ਜਿਵੇਂ ਨਿੱਕਾ ਬੱਚਾ ਜਿਹੜਾ ਉਹ ਲੱਛਾ ਬਣਦਾ ਨਾ, ਵੇਖਦਾ ਲੱਛਾ ਚੇਤਾ ਜੀ ਤੁਹਾਨੂੰ, ਉਹ ਖੰਡ ਦਾ ਗਰਮ ਕਰਕੇ ਉਹਨੂੰ ਲੱਛਾ ਬਣਾਉਂਦੇ ਸਨ ਅਤੇ ਜਦੋਂ ਬਣਦਾ ਹੁੰਦਾ ਸੀ ਅਤੇ ਬੱਚਿਆਂ ਦਾ ਧਿਆਨ ਸਾਰਾ ਉਹਦੇ ਵਿੱਚ ਹੁੰਦਾ ਸੀ। ਅਤੇ ਅਰਦਲੀ ਵੀ ਇੰਝ ਹੀ ਸਾਰਾ ਉਸ ਸੰਦੂਕੜੀ ਦੇ ਵਿੱਚ ਵੇਖਣ ਡਿਆ। ਅਤੇ ਉਹ ਫੀਲਡ ਮਾਰਸ਼ਲ ਸਾਹਿਬ ਨੇ ਵੀ ਸਾਰੇ ਉਹ ਇੱਕੋ ਜਿਹੀ ਪਾਏ ਨੇ, ਇੱਕੋ ਹੀ ਸੰਦੂਕੜੀ ਜਿਹੀ ਕਿਤੇ ਕਾਬੂ ਆਈ ਚਨੇਓਟ ਤੋਂ, ਉਹਦੇ 'ਚ ਪਾ ਕੇ ਲੈ ਗਏ ਨੇ ਸਾਰੇ। ਉਹਨਾਂ ਨੇ ਵੀ ਇਹੀ ਦੱਸਿਆ ਉਹਦਾ ਕੋਈ ਨਾਂ ਸ਼ਾਹ ਨਹੀਂ ਹੈਗੇ, ਕੋਈ ਉਹਨਾਂ ਦਾ ਹੋਰ ਕਈ ਕੰਮ ਕੀਤੇ ਜਾ ਸਕਦੇ ਸਨ। ਇਹ ਚਲੋ ਕਿਸੇ ਆਮ ਤੁਸੀਂ ਉੱਥੇ ਕਿਤੇ ਜਿਊਲਰ ਦੀ ਦੁਕਾਨ 'ਤੇ ਚਲੇ ਜਾਂਦੇ ਨਾ, ਕਿਸੇ ਸੁਨਿਆਰੇ ਨੂੰ ਸੱਦ ਲੈਂਦੇ ਅਤੇ ਉਹ ਹੀ ਤੁਹਾਨੂੰ ਦੱਸ ਦਿੰਦਾ ਵੀ ਇਹਨਾਂ ਨੂੰ ਕਿਸ ਤਰ੍ਹਾਂ ਪ੍ਰੈਜ਼ੈਂਟ ਕਰਨਾ ਹੈ। ਸਦਰ ਟਰੰਪ ਇਹਨਾਂ ਨੂੰ ਕਿਵੇਂ ਸਮਝੇਗਾ ਵੀ ਇਹ ਮਹਿੰਗੀਆਂ ਸ਼ੈਵਾਂ ਨੇ ਜਾਂ ਕੋਈ ਚੰਗੀਆਂ ਚੀਜ਼ਾਂ ਨੇ। ਐਵੇਂ ਕਿਤੇ ਕੋਈ ਨਕਲੀ ਮਾਲ ਤਾਂ ਨਹੀਂ ਚੁੱਕ ਕੇ ਲਿਆਏ। ਤੁਹਾਨੂੰ ਪਤਾ ਹੀ ਹੈ ਕਿ ਸਾਡੇ ਵੈਸੇ ਕੋਈ ਪਤਾ ਵੀ ਨਹੀਂ ਹੈ ਕਿ ਚੀਫ ਸਾਹਿਬ ਵੀ ਉੱਥੇ ਨਕਲੀ ਮਾਲ ਹੀ ਵੇਚ ਆਏ ਹੋਣ। ਕੰਮ ਤਾਂ ਸਾਡੀ ਆਵਾਮ ਦੇ ਨਾਲ ਇਹੀ ਚੱਲ ਰਿਹਾ। ਜਿਹੜੀ ਸ਼ੈ ਵੀ ਸਾਨੂੰ ਵੇਚਦੇ ਨੇ ਮਾਦਰਤ ਦੇ ਨਾਲ ਨਕਲੀ ਵੇਚਦੇ ਨੇ। ਜਿਵੇਂ ਕ੍ਰਿਕਟ ਦੀ ਟੀਮ ਵੇਚੀ ਹੈ ਪਾਕਿਸਤਾਨ ਨੂੰ, ਆਉਂਦੇ ਨੇ ਕੌਮੀ ਟੀਮ ਹੈ, ਮਤਲਬ ਇੰਟਰਨੈਸ਼ਨਲ ਲੈਵਲ ਦੀ ਹੈ, ਉਹ ਖੇਡਣ ਜਾਂਦੇ ਨੇ ਤਾਂ ਲੱਗਦਾ ਵੀ ਕੋਈ ਸਕੂਲ ਦੀ ਟੀਮ ਹੈ। ਕਿਉਂਕਿ ਜਿਸ ਤਰੀਕੇ ਨਾਲ ਅੱਗੋਂ ਝਾਂਬਾ ਫਿਰਦਾ ਹੈ, ਜਿਸ ਤਰੀਕੇ ਨਾਲ ਅੱਗੋਂ ਕਟਾਪਾ ਫਿਰਦਾ ਹੈ, ਔਰ ਉਹ ਵੀ ਇਹੋ ਜਿਹਾ ਵੀ ਰਹੇ ਰੱਬ ਦਾ ਨਾਂ, 5 ਵਿਕਟਾਂ ਤੋਂ ਫਿਰ ਹਰਾਤਾ ਹੈ। ਇਹ ਉਹਨਾਂ ਨੂੰ ਇੰਜ ਕਰਦੇ ਸਨ 6 ਤੇ 0। ਉਹਨਾਂ ਨੇ ਮੇਰਾ ਖਿਆਲ 6 ਨੂੰ ਪਾਸੇ 'ਤੇ ਰੱਖ ਲਿਆ, ਉਹ 0 ਨੂੰ ਉਹਨਾਂ ਫੜ ਲਿਆ। ਹੁਣ ਉਹ ਇਹ ਹੀ ਕਰੀ ਜਾਂਦੇ ਨੇ ਅੱਗੇ ਬਾਰ-ਬਾਰ, ਸਾਡੇ ਇਹ ਹੀ ਕਰੀ ਜਾਂਦੇ, ਮਤਲਬ 0-0 ਹੀ ਹੋ ਰਹੇ ਹਾਂ ਅਸੀਂ। ਪਤਾ ਨਹੀਂ ਕਿਤਨੇ ਪਿਛਲੇ 6 ਮੈਚ ਨੇ ਕਿ 8 ਮੈਚ ਨੇ ਹਾਰੀ ਜਾ ਰਹੇ ਹਾਂ ਅਸੀਂ। ਇਸ ਵਾਰੀ ਫਿਰ ਉਹਨਾਂ ਕੁਟਾਪਾ ਫੇਰਿਆ। ਸਿਰਫ ਕੁਟਾਪਾ ਹੀ ਨਹੀਂ ਫੇਰਿਆ ਉਹਨਾਂ ਕਿਹਾ ਟਰਾਫੀ ਵੀ ਨਹੀਂ ਲੈਣੀ ਤੁਹਾਡੇ ਹੱਥੋਂ। ਮੋਹਸਿਨ ਨਕਵੀ ਸਾਹਿਬ ਗਰਾਊਂਡ ਦੇ ਵਿੱਚ ਆਏ ਅਤੇ ਉੱਥੋਂ ਵਿਚਾਰੇ ਬਿਜ਼ੱਜੇ ਹੋ ਕੇ ਗਰਾਊਂਡ ਦੇ ਵਿੱਚੋਂ ਵਾਪਸ ਚਲੇ ਗਏ। ਉਹ ਟਰਾਫੀ ਲੈਣ ਤੋਂ ਬਗੈਰ ਹੀ ਉਹਨਾਂ ਕਿਹਾ ਅਸੀਂ ਜਿੱਤ ਲਿਆ, ਟਰਾਫੀ ਲਈਏ ਨਾ ਲਈਏ, ਟਰਾਫੀ ਆਪੇ ਸਾਡੇ ਘਰ ਆ ਜਾਏਗੀ। ਜ਼ਾਹਿਰ ਹੈ ਟਰਾਫੀਆਂ ਜਿਹੜੀਆਂ ਨੇ ਉਹਦੇ ਫਾਤਿਹਾ ਹੁੰਦੇ ਨੇ, ਉਹਨਾਂ ਦੇ ਮਗਰ ਤੁਰਦੀਆਂ ਨੇ। ਸਾਡੇ ਜਿਹੜੇ ਹੈ ਨੇ ਸਾਰੇ ਬਲੱਜੇ, ਮੈਂ ਬਲੱਜੇ ਹੀ ਆਖਾਂਗਾ, ਜਿਹੜੇ ਪਲੇਅਰ ਨੇ ਥੋੜ੍ਹੇ ਜਿਹੇ, ਜਿਹੜੇ ਹੁਣ ਖਵਾਜਾ ਆਸਫ ਦੀ ਕੋਈ ਸਿਫਾਰਿਸ਼ 'ਤੇ ਆਇਆ, ਕੋਈ ਕਿਸੇ ਦੀ ਸਿਫਾਰਿਸ਼ 'ਤੇ ਆਇਆ, ਇਹ ਸਾਰਿਆਂ ਦੇ ਬਾਰੇ ਮੈਂ ਕੀ ਕਵਾਂ। ਇਹਨਾਂ ਦੇ ਕੋਲੋਂ ਇਹੀ ਨਤੀਜਾ ਨਿਕਲਣਾ ਸੀ, ਯਕੀਨ ਕਰੋ, ਜੋ ਇਹਨਾਂ ਨੇ ਬਣਾਇਆ। ਮਤਲਬ ਇਹਨਾਂ ਨੇ ਪਾਕਿਸਤਾਨ ਕ੍ਰਿਕਟ ਨੂੰ ਵੀ ਪੰਜਾਬ ਪੁਲਿਸ ਬਣਾ ਦਿੱਤਾ। ਵੈਸੇ ਤਾਂ ਹੁਣ ਬੜੇ ਬੜੇ ਅਦਾਰਿਆਂ ਨੂੰ ਪੰਜਾਬ ਪੁਲਿਸ ਬਣਾਈ ਖੜੇ ਨੇ। ਯਾਦ ਨਹੀਂ ਪਿਛਲੇ ਦਿਨ ਬਾਜੀ ਮਰੀਮ ਦੇ ਬੈਨਰ ਸਾਡੇ ਫੌਜੀ ਅਹਿਲਕਾਰਾਂ ਕੋਲੋਂ ਲਵਾ ਰਹੇ ਸਨ। ਇਹ ਤਾਂ ਹੁਣ ਹਰ ਸ਼ਹਿਰ ਨੂੰ ਪੰਜਾਬ ਪੁਲਿਸ ਬਣਾਈ ਬੈਠੇ ਨੇ ਨਾ। ਜੀ ਕਰੇ ਤਾਂ ਹੁਣ ਪੰਜਾਬ ਪੁਲਿਸ ਵਾਲੇ ਆਕੜ ਜਾਣ ਕਿ ਨਹੀਂ ਭਾਈ, ਸਾਡੀ ਪਰਫਾਰਮੈਂਸ ਕ੍ਰਿਕਟ ਜਿੱਡੀ ਬੁਰੀ ਨਹੀਂ, ਉਸ ਤੋਂ ਅਸੀਂ ਬਿਹਤਰ ਹੈ, ਸਾਡੇ ਉੱਤੇ ਇਹਨਾਂ ਨੂੰ ਨਾ ਪਾਓ, ਸਾਡੇ ਤੋਂ ਜ਼ਰਾ ਪਰਾ ਰੱਖੋ। ਚਾਹੇ ਮੈਂ ਹੀ ਨਹੀਂ ਕਹਿਣ ਡਿਆ, ਰਾਣਾ ਸਨਾਉੱਲਾ ਸਾਹਿਬ ਵੀ ਜੁੜ ਗਏ ਨੇ। ਹਾਂਜੀ, ਰਾਣਾ ਸਨਾਉੱਲਾ ਸਾਹਿਬ ਨੇ ਮੋਹਸਿਨ ਨਕਵੀ ਸਾਹਿਬ ਨੂੰ ਜੁੜੇ ਨੇ। ਉਹਨਾਂ ਨੂੰ ਜ਼ਰਾ ਮੈਂ ਹੀ ਆਖਾਂਗਾ ਵੀ ਥੋੜ੍ਹਾ ਜਿਹਾ ਝੰਜੋੜਿਆ। ਉਹਨਾਂ ਆਖਿਆ ਵੀ ਉੱਥੇ ਪੈਸੇ ਬਣੇ ਨੇ। ਸਿੱਧਾ ਇਲਜ਼ਾਮ ਉਹਨਾਂ ਨੇ ਲਾਇਆ ਵੀ ਉੱਥੇ ਲੋਕ ਅਮੀਰ ਹੋਣ ਜਾਂਦੇ ਨੇ। ਇੱਕ ਕਿਸਮ ਦਾ ਮੋਹਸਿਨ ਨਕਵੀ ਸਾਹਿਬ ਨੂੰ ਸੁਣਾਉਣ ਡਏ ਨੇ ਵੀ ਤੁਸੀਂ ਉੱਥੇ ਜਿਹੜਾ ਮਾਲ ਪਾਣੀ ਖਾਣ ਡਏ ਜੇ, ਕੁਝ ਕੰਮ ਵੀ ਕਰ ਲਓ। ਉਹਨਾਂ ਕਿਹਾ ਕ੍ਰਿਕਟ ਟੀਮ ਦੇ ਉੱਤੇ ਵੀ ਤਵੱਜੋ ਦਿਓ। ਅਸਲ 'ਚ ਤਾਂ ਨੂਨ ਲੀਗ ਆਂਦੀ ਹੈ ਵੀ ਇਹਨੂੰ ਇੱਥੋਂ ਖੋਲ੍ਹੋ, ਕੱਟੇ ਨੂੰ ਜਿਹੜਾ ਬੰਨਿਆ ਜੇ ਆਪਣਾ ਵਜ਼ਾਰਤ ਦਾਖਲਾ 'ਚ, ਇਹ ਕੱਟਾ ਇੱਥੋਂ ਖੋਲ੍ਹ ਕੇ ਅਤੇ ਉੱਥੇ ਹੀ ਬੰਨੋ ਸਿਰਫ।
ਕ੍ਰਿਕਟ ਟੀਮ ਦੇ ਵਿੱਚ ਹੀ, ਉੱਥੇ ਹੀ PCB ਦੇ ਵਿੱਚ ਹੀ। ਉਹਨਾਂ ਆਖਿਆ ਵੀ ਉਹਦੇ 'ਤੇ ਤਵੱਜੋ ਦਿਓ, ਅਗਰ ਟੀਮ 'ਤੇ ਤਵੱਜੋ ਦਿੱਤੀ ਹੁੰਦੀ ਤੇ ਇਹ ਮਾਮਲਾ ਜਿਹੜਾ ਇਸ ਤਰ੍ਹਾਂ ਨਾ ਹੁੰਦਾ। ਹੁਣ ਰਾਣਾ ਸਨਾਉੱਲਾ ਸਾਹਿਬ ਨੂੰ ਵੀ ਵੈਸੇ ਦਿਲ ਤੇ ਉਹਨਾਂ ਦਾ ਵੀ ਹੋਣਾ ਵੀ ਉਹਨਾਂ ਨੂੰ ਕ੍ਰਿਕਟ ਬੋਰਡ ਦਾ ਚੇਅਰਮੈਨ, ਭਾਵੇਂ ਮੇਰੇ ਤਰ੍ਹਾਂ ਉਹਨਾਂ ਕੋਲ ਤੁਰਿਆ ਸਿੱਧਾ ਨਹੀਂ ਜਾਂਦਾ, ਪਰ ਯਕੀਨ ਕਰੋ ਅੱਜ ਉਹਨਾਂ ਨੂੰ ਆਫਰ ਹੋਵੇ ਜਿੰਨਾ ਰੁਪਈਆ ਉੱਥੇ ਰਾਣਾ ਸਨਾਉੱਲਾ ਸਾਹਿਬ ਕਹਿਣਗੇ ਵੀ ਜਿਹੋ ਜੀ ਇਨ ਸਵਿੰਗ ਮੈਂ ਕਰਵਾਉਣਾ ਉਹ ਜੀ ਤਾਂ ਕੋਈ ਹੋਰ ਕਰਵਾਉਂਦਾ ਹੀ ਨਹੀਂ। ਰਾਣਾ ਜੀ ਵੀ ਮੁੱਛਾਂ ਨੂੰ ਤਾ ਦੇ ਕੇ ਕ੍ਰਿਕਟ ਬੋਰਡ ਅੱਪੜ ਜਾਣਗੇ। ਸਾਡੀਆਂ ਖੁਆਇਸ਼ਾਂ ਇਹ ਨੇ ਵੀ ਸਾਡੇ ਕੋਲ ਬੰਦੇ ਜਿਹੜੇ ਨੇ ਕੋਈ ਬੜੇ ਇਮਾਨਦਾਰ ਹੋਣ, ਲੇਕਿਨ ਅਸੀਂ ਐਜ਼ ਅ ਕੌਮ ਪਹਿਲਾਂ ਆਪਣੀਆਂ ਕਰਤੂਤਾਂ ਨਹੀਂ ਵੇਖਦੇ। ਜਿਹੋ ਜਿਹੀਆਂ ਸਾਡੀਆਂ ਕਰਤੂਤਾਂ ਨੇ ਸਾਡੀ ਕਿਸਮਤ ਦੇ ਵਿੱਚ ਜ਼ਾਹਿਰ ਰਾਣਾ ਸਨਾਉੱਲਾ ਤੇ ਆਪਣਾ ਮੁਹਸਿਨ ਨਕवी ਸਾਹਿਬ ਹੀ ਆਉਣੇ ਨੇ। ਬਾਹਰ ਰਾਣਾ ਸਨਾਉੱਲਾ ਜੁੜੇ ਚੰਗੇ ਨੇ, ਇਹ ਵੇਖ ਲਓ। दुनिया जो है वो क्रिकेट खेलेगी और हम तमाशाई हैं। यानी जितनी तवज्जो जो है वो दूसरे कामों पे दी गई है और जितना खर्च वहाँ पे किया गया है, इस टीम की तरफ भी तवज्जो देते। आखिर क्रिकेट तो टीम में खेलनी है ना, स्टेडियम में तो नहीं खेलनी। बोर्ड में जब तक ये तरीकाकार रहेगा, ये मोहसिन नकवी साहब कोई वहाँ पे जो है वो बेपनाह जो है वो पैसा है और लोग वहाँ पे अमीर होने के लिए वहाँ पे आते हैं, अपनी ड्यूटी जो है वो डेपुटेशन के ऊपर वहाँ पे लगवाते हैं कि हम भी जाके जो है वो कोई साल 2 साल पैसे कमा लें। ਵੇਖ ਲਿਆ ਜੀ, ਸੁਣ ਲਿਆ ਜੀ, ਇਹ ਉਹਨਾਂ ਨੇ ਬਿਆਨ ਦਿੱਤਾ। ਉਹਨਾਂ ਪੱਲੇ ਕੁਛ ਨਹੀਂ ਛੱਡਿਆ ਵੈਸੇ ਮੁਹਸਿਨ ਨਕवी ਸਾਹਿਬ ਦੇ, ਇਹ ਵੀ ਸੁਣਾ ਦਿੱਤਾ ਵੀ ਪੈਸੇ ਕਮਾਉਣ ਉੱਥੇ। ਉਹ ਜਿਹੜਾ ਆਖਿਆ ਨਾ ਵੀ ਲੋਕੀ ਡੈਪੂਟੇਸ਼ਨ, ਅਸਲ ਉਹ ਮੁਹਸਿਨ ਨਕवी ਸਾਹਿਬ ਨੂੰ ਸੁਣਾ ਰਹੇ ਨੇ ਵੀ ਤੁਸੀਂ ਆਪਣੇ ਬੰਦੇ ਵੀ ਉੱਥੇ ਲਾਏ ਨੇ, ਆਪ ਵੀ ਉੱਥੋਂ ਮਾਲ ਕਮਾ ਰਹੇ ਹੋ ਔਰ ਕ੍ਰਿਕਟ ਟੀਮ ਦੇ ਉੱਤੇ ਤੁਹਾਡੀ ਕੋਈ ਤਵੱਜੋ ਨਹੀਂ ਹੈ। ਬਹਰਹਾਲ ਰਾਣਾ ਸਾਹਿਬ ਵੀ ਵੈਸੇ ਠੀਕ ਨੇ। ਰਾਣਾ ਸਾਹਿਬ ਜਦੋਂ ਕਿਸੇ ਬੰਦੇ ਨੂੰ ਤਗੜਾ ਵੇਖਦੇ ਨੇ ਨਾ, ਇਹ ਅਕਸਰ ਉਹ ਕਰਦੇ ਨੇ, ਤੁਸੀਂ ਵੇਖਿਆ ਹੋਣਾ ਕਿ ਜਦੋਂ PTI ਦੀ ਚੜ੍ਹਾਈ ਆ ਜਾਂਦੀ ਹੈ ਥੋੜ੍ਹੀ ਜਿਹੀ ਅਤੇ ਰਾਣਾ ਸਾਹਿਬ ਪੈਰੀਂ ਪੈ ਜਾਂਦੇ ਨੇ। ਰਾਣਾ ਸਾਹਿਬ ਚੰਗੇ ਚੰਗੇ ਬਿਆਨ ਦੇਣਾ ਸ਼ੁਰੂ ਹੋ ਜਾਂਦੇ ਨੇ, ਆਉਂਦੇ ਨੇ ਵੈਸੇ ਇਮਰਾਨ ਖਾਨ ਬੜਾ ਜਨਾਬ ਦਲੇਰ ਨਿਕਲਿਆ, ਬੜੀ ਜ਼ਬਰਦਸਤ ਉਹਨੇ ਜੇਲ੍ਹ ਕੱਟੀ, ਇਹ ਹੋਣਾ ਚਾਹੀਦਾ। ਜਿਸ ਵੇਲੇ PTI ਜ਼ਰਾ ਥੋੜ੍ਹੀ ਗ੍ਰਾਫ ਏਅਰ ਮਾਰਸ਼ਲ ਆਪਣਾ ਫੀਲਡ ਮਾਰਸ਼ਲ ਦਾ ਉੱਤੇ ਜਾਂਦਾ ਕਿਸੇ ਵੀ ਵਜ੍ਹਾ ਤੋਂ, ਲੱਗਦਾ ਹੈ ਵੀ ਹੁਣ ਉਹਨਾਂ ਦੀ ਚੜ੍ਹਾਈ ਹੋ ਗਈ ਹੈ ਅਤੇ PTI ਥੋੜ੍ਹੀ ਦਬਾਓ 'ਚ ਆਈ ਹੈ, ਉਸ ਵੇਲੇ ਰਾਣਾ ਸਾਹਿਬ ਗਿਰੇਬਾਨ ਨੂੰ ਪੈ ਜਾਂਦੇ ਨੇ PTI ਦੇ, ਫਿਰ ਤੱਤੇ ਬਿਆਨ ਦੇਣਾ ਸ਼ੁਰੂ ਹੁੰਦੇ ਨੇ। ਅੱਛਾ, ਲੋਕੀ ਪਹਿਲਾਂ ਜਦੋਂ ਰਾਣਾ ਸਾਹਿਬ ਚੰਗੇ ਬਿਆਨ ਦਿੰਦੇ ਨੇ ਤਾਂ ਲੋਕੀ ਸਮਝਦੇ ਨੇ ਨਹੀਂ ਬੰਦਾ ਠੀਕ ਹੈ, ਉਹ ਫਿਰ ਬਾਅਦ ਲੋਕਾਂ ਨੂੰ ਸਮਝ ਆਉਂਦਾ ਵੀ ਨਹੀਂ, ਬੰਦਾ ਜਿਹੜਾ ਹੈ ਉਹ ਨੀਵੇਂ ਥਾਂ ਨੂੰ, ਜਿਵੇਂ ਨੀਵੇਂ ਥਾਂ ਨੂੰ ਪਾਣੀ ਭੱਜਦਾ ਨਾ, ਭਾਵੇਂ ਪਾਣੀ ਦਾ 4 ਕਤਰੇ ਹੀ ਸੁੱਟੋ ਤਾਂ ਨੀਵੇਂ ਥਾਂ ਨੂੰ ਹੀ ਭੱਜਦੇ ਨੇ। ਰਾਣਾ ਸਾਹਿਬ ਦਾ ਵੀ ਹਾਲ ਇਹ ਹੈ, ਰਾਣਾ ਸਾਹਿਬ ਦੇ ਅਸੂਲ ਵੀ ਤਾਕਤ ਦੇ ਹਿਸਾਬ ਨਾਲ ਬਦਲਦੇ ਰਹਿੰਦੇ ਨੇ, ਹੋਰ ਗੱਲ ਕੋਈ ਨਹੀਂ। ਅੱਛਾ ਜੀ, ਇਸ ਤੋਂ ਬਾਅਦ ਅਗਲੀ ਖਬਰ ਸ਼ਮਾ ਅਤੇ ਪਰਵਾਨਿਆਂ ਦੀ ਹੈ। ਇਹ ਦੋ ਬਾਬੇ ਨੇ, ਦੋਵਾਂ ਦੇ ਬਾਰੇ ਹੁਣ ਖਬਰਾਂ ਇਹ ਚੱਲ ਰਹੀਆਂ ਨੇ ਵੀ ਦੋਵੇਂ ਆਪੋ 'ਚ ਲੜ ਪਏ ਨੇ। ਇਹ ਸੋਸ਼ਲ ਮੀਡੀਆ 'ਤੇ ਮੀਡੀਆ 'ਤੇ ਬੜੇ ਸਾਰੇ ਹੋਰ ਸੱਜਣ ਮਿੱਤਰ ਗੱਲ ਕਰ ਰਹੇ ਨੇ, ਉਹ ਆਉਂਦੇ ਨੇ ਵੀ ਬਾਬੇ ਲੜ ਪਏ ਨੇ ਆਪਸ 'ਚ। ਇੱਕ ਤਾਂ ਇਹਨਾਂ ਗੰਦੀਆਂ ਗਾਲਾਂ ਦਿੱਤੀਆਂ ਨੇ ਇੱਕ ਦੂਜੇ ਨੂੰ, ਉੱਥੇ ਅਕਵਾਮ ਮੁਤੱਹਿਦਾ ਦੇ ਵਿੱਚ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਗਈਆਂ ਨੇ। ਕੋਈ ਆਉਂਦੇ ਨੇ ਕਿ ਪਤਾ ਨਹੀਂ ਕੋਈ ਲੜਾਈ ਛੜਾਈ ਵੀ ਹੋਈ ਹੈ। ਹੁਣ ਜ਼ਾਹਿਰ ਹੈ ਇਹ ਤਾਂ ਉਹੀ ਦੱਸ ਸਕਦੇ ਨੇ ਵੀ ਕਿੱਥੋਂ ਤੱਕ ਕੰਮ ਗਿਆ ਅਤੇ ਕਿਉਂ ਗਿਆ। ਅੱਛਾ, ਇਹ ਖਵਾਜਾ ਆਸਿਫ ਸਾਹਿਬ ਆਖਿਆ ਵੀ ਮੈਂ ਤਾਂ ਜਾਣਦਾ ਹੀ ਨਹੀਂ। ਉਹ ਜਿਹੜੀ ਝੂਠਾਂ ਦੀ ਕਿਤਾਬ ਸੀ ਇਹਨਾਂ ਦੀ, ਉਹਨਾਂ ਨੇ ਪਾੜ ਕੇ ਅਤੇ ਹੱਥ ਫੜਾ ਦਿੱਤੀ। ਉਹਨਾਂ ਨੇ ਕਿਹਾ ਕਿ ਜੀ ਮੈਨੂੰ ਜਿਹੜਾ ਤਕਰੀਰ ਸੀ ਪ੍ਰਾਈਮ ਮਿਨਿਸਟਰ ਸਾਹਿਬ ਦੀ, ਉਹਦੇ 'ਚ ਵੀ ਮੈਂ ਬੈਠੀ ਸਾਂ। ਖਵਾਜਾ ਸਾਹਿਬ ਦੀ ਫਲਾਨੀ ਤਕਰੀਰ 'ਚ ਮੈਂ ਪਿੱਛੇ ਸਾਂ। ਇਸਾਕ ਡਾਰ ਸਾਹਿਬ ਦੀ ਫਲਾਨੀ ਤਕਰੀਰ 'ਚ ਵੀ ਮੈਂ ਪਿੱਛੇ ਸਾਂ। ਉੱਥੇ ਖਵਾਜਾ ਸਾਹਿਬ ਮੇਰੇ ਨਾਲ ਬੈਠੇ ਸਨ, ਕਿਤੇ ਇਸਾਕ ਡਾਰ ਸਾਹਿਬ ਨਾਲ ਬੈਠੇ ਸਨ। ਅੱਗੋਂ ਨਾ ਮੁੱਕਦੀ ਗੱਲ ਮੁਕਾਤੀ ਕਿ ਜਿਸ ਵੇਲੇ ਅਸੀਂ ਵਾਪਸ ਜਾ ਰਹੇ ਸਾਂ, ਖਵਾਜਾ ਸਾਹਿਬ ਦੀ ਤਕਰੀਰ ਮੁੱਕੀ ਅਤੇ 40 ਮਿੰਟ ਤੱਕ ਅਸੀਂ ਪਹਿਲਾਂ ਚਾਹ ਪੀਤੀ। ਚਾਹ ਪੀਣ ਤੋਂ ਬਾਅਦ 40 ਮਿੰਟ ਅਸੀਂ ਗੱਡੀ ਦਾ ਇੰਤਜ਼ਾਰ ਕੀਤਾ। ਫਿਰ ਪਿਛਲੀ ਸੀਟ 'ਤੇ ਮੈਂ ਅਤੇ ਖਵਾਜਾ ਸਾਹਿਬ ਇਕੱਠੇ ਬਹਿ ਕੇ ਗਏ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਇੱਕ ਵਜ਼ੀਰ ਹੋਏ, ਭਾਵੇਂ ਚਲੋ ਖੋਚਲ ਹੀ ਹੋਏ ਖਵਾਜਾ ਸਾਹਿਬ ਵਰਗਾ, ਮਤਲਬ ਇਹੋ ਜਿਹਾ ਹੀ ਬੰਦਾ ਹੋਵੇ, ਲੇਕਿਨ ਚਲੋ ਜਿਹੋ ਜਿਹਾ ਵੀ ਹੋਵੇ ਬੰਦਾ ਤਾਂ ਹੈ ਨਾ, ਉਹ ਗੱਡੀ 'ਚ ਬੈਠਾ ਹੋਵੇ, ਪਿਛਲੀ ਸੀਟ 'ਤੇ ਉਹਦੇ ਨਾਲ ਕੋਈ ਜ਼ਨਾਨੀ ਬੈਠੀ ਹੋਵੇ, ਅਤੇ ਹੁਣ ਇਹ ਕਿੰਨਾ ਕੁ ਫਾਸਲਾ ਹੁੰਦਾ ਗੱਡੀ ਦੀ ਪਿਛਲੀ ਸੀਟ 'ਤੇ, ਕਾਰਾਂ ਦੀ ਪਿਛਲੀ ਸੀਟ ਦੇ ਉੱਤੇ ਅਗਰ ਇਕੱਠੇ ਬਹਿ ਕੇ। ਮੈਂ ਨਹੀਂ ਆਉਂਦਾ, ਇਹ ਉਹਨਾਂ ਨੇ ਆਖਿਆ, ਉਹ ਜਿਹੜੀ ਸ਼ਮਾ ਸਾਹਿਬਾ ਨੇ, ਉਹਨਾਂ ਨੇ ਆਖਿਆ ਵੀ ਅਸੀਂ ਗੱਡੀ ਦੀ ਪਿਛਲੀ ਸੀਟ 'ਤੇ ਇਕੱਲੇ ਦੋਵੇਂ ਬਹਿ ਕੇ ਗਏ ਹਾਂ, ਪਿਛਲੀ ਸੀਟ 'ਤੇ ਅਸੀਂ ਬੈਠੇ ਸਾਂ। ਅਤੇ ਹੁਣ ਮੈਨੂੰ ਇਹ ਦੱਸੋ ਵੀ ਅਗਰ ਤੇ 3 ਬੰਦੇ ਸਨ ਤਾਂ ਫਿਰ ਤਾਂ ਚਲੋ ਹੋਰ ਵੀ ਬੰਦਾ ਜੁੜ ਕੇ ਬਹਿੰਦਾ। ਅਗਰ 2 ਹੀ ਬੰਦੇ ਸਨ, ਜਿਹੜੇ ਕਿ 2 ਹੀ ਹੋਣਗੇ, ਅਤੇ ਫਿਰ ਮੈਨੂੰ ਇਹ ਦੱਸੋ ਵੀ ਇਹ ਕਿਵੇਂ ਮੁਮਕਿਨ ਹੈ ਵੀ ਖਵਾਜਾ ਸਾਹਿਬ ਨਾਲ ਬੈਠੇ ਨੇ, 40 ਮਿੰਟ ਉੱਥੇ ਖਲੋਤੇ ਰਹੇ ਨੇ, ਨਾਲ ਇੱਕੋ ਜਗ੍ਹਾ 'ਤੇ ਇੰਤਜ਼ਾਰ ਕੀਤਾ, ਚਾਹ ਇਕੱਠਿਆਂ ਪੀਤੀ ਉਹਨਾਂ ਨਾਲ, ਤਸਵੀਰਾਂ ਨੇ ਪਹਿਲਾਂ ਉਹਨਾਂ ਦੇ ਨਾਲ, ਉਹਨਾਂ ਦੀ ਬੇਟੀ ਦੇ ਨਾਲ, ਮਰੀਮ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਨੇ। ਇੱਥੇ ਹੀ ਨਹੀਂ ਕੰਮ ਮੁੱਕਿਆ। ਮਰੀਮ ਸਾਹਿਬਾ ਕਹਿ ਰਹੀਆਂ ਨੇ ਕਿ ਆਂਡੇ ਦੇ ਵਿੱਚ ਪਰਾਠਾ ਪਸੰਦ ਹੈ ਕਿ ਨਹੀਂ ਹੈ। ਉਹ ਦੋਵੇਂ ਜਾਣੀਆਂ ਸਹੇਲੀਆਂ ਨੇ ਆਪਸ 'ਚ। ਸ਼ਮਾ ਸਾਹਿਬਾ ਆਂਡੇ ਦੇ ਵਿੱਚ ਪਰੌਠਾ ਪਾਉਣਾ ਹੈ ਕਿ ਆਂਡਾ ਪਰੌਠੇ ਦੇ ਉੱਤੇ ਰੱਖਣਾ ਹੈ, ਇਹ ਵੀ ਡਿਸਕਸ ਹੋਣ ਡਿਆ। ਸਾਲਗਿਰਾ ਦੀਆਂ ਮੁਬਾਰਕਬਾਦਾਂ ਦਿੱਤੀਆਂ ਜਾ ਰਹੀਆਂ ਨੇ। ਮੀਨ ਹਰ ਸ਼ੈ ਇੱਕ ਦੂਜੇ ਦੇ ਨਾਲ ਜਿਹੜੀ ਹੈ। ਇਹ ਤੁਹਾਨੂੰ ਮਰੀਮ ਸਾਹਿਬਾ ਦੇ ਸਾਰੇ ਟਵੀਟ ਵਿਖਾਉਣ ਡਏ, ਦੜਾ ਦੜ ਉਹਨਾਂ ਨੇ ਇਹ ਸ਼ਮਾਬਾਜੀ ਦੇ ਹੱਕ ਦੇ ਵਿੱਚ ਜਿਹੜੇ ਨਾ ਇਹ ਟਵੀਟ ਕੀਤੇ ਨੇ। ਉਹ ਮੈਂ ਤੁਹਾਨੂੰ ਉਦੋਂ ਆਖਿਆ ਸੀ, ਸ਼ਮਾ ਜਿਹੜੀ ਹੈ ਜ਼ਾਹਿਰ ਹੈ ਮੋਮਬੱਤੀ ਜਿਵੇਂ ਅਸੀਂ ਆਖਦੀ ਦਾ,
ਪੰਜਾਬੀ 'ਚ, ਅਤੇ ਮਾਂ ਦੀ ਇਹ ਮੋਮਬੱਤੀ ਹੈ ਸਾਰੇ ਪਿੰਡ ਵਿੱਚ ਚਾਨਣ ਤੇਰਾ, ਅਤੇ ਇਹ ਤਾਂ ਸਾਰੇ ਪਿੰਡ 'ਚ ਚਾਨਣ ਕਰ ਦਿੱਤਾ। ਉਹ ਹੁਣ ਸ਼ਮਾ ਵੀ ਸਿੱਧੀ ਹੋ ਗਈ ਹੈ, ਉਹਨੇ ਆਖਿਆ ਵੀ ਇਹ ਬਾਬੇ ਸਾਰੇ ਹੀ ਮੈਨੂੰ ਜਾਣਦੇ ਨੇ, ਇਹ ਝੂਠ ਬੋਲਦੇ ਨੇ। ਅਤੇ ਉਹ ਦੂਜਾ ਜਿਹੜਾ ਨਿੱਕਾ ਬਾਬਾ ਹੈ ਉਹ ਸਾਰਿਆਂ ਕੋਲੋਂ ਪੁੱਛੇ ਵੀ ਇਹ ਕਿਉਂ ਝੂਠ ਚੱਲਣ ਡਿਆ, ਮੈਨੂੰ ਤਾਂ ਇਹਨਾਂ ਨੇ ਨਾਲ ਆਪ ਖੜਿਆ ਸੀ, ਅੰਬਾਂ ਦੇ ਗਿਫਟ ਵੀ ਦਿੰਦੇ ਰਹੇ ਨੇ, ਤਮਗੇ ਵੀ ਦਿੰਦੇ ਰਹੇ ਨੇ, ਕਮਰਿਆਂ 'ਚ ਵੀ ਰੱਖਿਆ ਉੱਥੇ 5 ਦਿਨ। ਲੰਡਨ 'ਚ ਮੇਰਾ ਘਰ ਸੀ, ਫਿਰ ਵੀ ਮੈਨੂੰ ਕਮਰੇ 'ਚ ਰੱਖਿਆ, ਅਤੇ ਉਸ ਦੇ ਬਾਵਜੂਦ ਮੈਂ ਨਾਲ ਵੀ ਸਫ਼ਰ ਕੀਤਾ। ਵਾਪਸੀ ਤੇ ਜਹਾਜ਼ 'ਚ ਪਾ ਕੇ ਨਹੀਂ ਲਿਆ, ਇਹ ਗੱਲ ਠੀਕ ਹੈ, ਉੱਥੇ ਫਾਰਗ ਕਰ ਦਿੱਤਾ। ਹੁਣ ਇਹ ਨਹੀਂ ਸਾਨੂੰ ਪਤਾ ਲੱਗਣ ਡਿਆ ਵੀ ਟਿਕਟ ਵਾਪਸੀ ਦੀ ਕਿਹਨੇ ਲੈ ਕੇ ਦਿੱਤੀ, ਇਹ ਅਸੀਂ ਪਤਾ ਕਰਨ ਡਏ, ਲੱਗ ਜਾਏਗਾ ਪਤਾ ਇਸ ਗੱਲ ਦਾ ਵੀ। ਲੇਕਿਨ ਜਿਹੜੀ ਅਸਲ ਗੱਲ ਕਰਨ ਵਾਲੀ ਹੈ ਉਹ ਇਹ ਹੈ ਕਿ ਇਸ ਵਕਤ ਸ਼ਮਾ ਜੁਨੇਜੋ ਸਾਹਿਬਾ ਦਾ ਰੌਲਾ ਨੂਨ ਲੀਗ ਦੇ ਗਲ 'ਚ ਪੈ ਗਿਆ। ਇਹ ਤੁਰ ਪਏ ਨੇ ਕਿ ਅਸੀਂ ਇਬਰਾਹਿਮੀ ਮੁਆਹਦੇ ਦੇ ਉੱਤੇ ਸਾਈਨ ਕਰਨੇ ਨੇ। ਇਹਨਾਂ ਨੂੰ ਲੱਗ ਲੋ ਗਈ ਹੈ ਵੀ ਹਜੇ ਤਾਂ ਇੱਕ ਸ਼ਮਾ ਬਾਹਰ ਆਈ ਹੈ, ਹਜੇ ਤਾਂ ਇਹ ਮੋਮਬੱਤੀ ਬਲੀ ਹੈ, ਅਤੇ ਲੋਕਾਂ ਨੂੰ ਪਤਾ ਲੱਗਾ ਵੀ ਇਹ ਉਹ ਮੋਮਬੱਤੀ ਹੈ ਜਿਹੜੀ ਕਿਤੇ ਹੋਰ ਵੀ ਬਲਦੀ ਹੈ। ਇਸਰਾਈਲ ਨਾਲ ਰਿਲੇਟਡ ਮੈਂ ਗੱਲ ਕਰਨ ਡਿਆ, ਅਤੇ ਲੋਕਾਂ ਨੇ ਜੋ ਕੁਝ ਕਰ ਛੱਡਿਆ ਉਹ ਤੁਹਾਡੇ ਸਾਹਮਣੇ, ਤੇ ਭੱਜ ਗਏ ਨੇ। ਪੂਰੀ ਨੂਨ ਲੀਗ ਭੱਜ ਗਈ ਹੈ, ਕੋਈ ਓਨ ਹੀ ਨਹੀਂ ਕਰਨ ਡਈ ਸ਼ਮਾ ਜੀ ਨੂੰ, ਨਾ ਮਰੀਮ ਓਨ ਕਰਨ ਡਈ ਜਿਨ੍ਹਾਂ ਦੀ ਖਾਸ ਸਹੇਲੀ ਹੈ। ਮੈਂ ਤੁਹਾਨੂੰ ਸਾਰੇ ਟਵੀਟ ਸਕਰੀਨ 'ਤੇ ਵਿਖਾਏ ਨੇ, ਕੋਈ ਇੱਕ ਨਹੀਂ, ਬਾਰ ਕਈ ਟਵੀਟ ਨੇ, ਆਂਡੇ ਪਰਾਠਿਆਂ ਦੀਆਂ ਗੱਲਾਂ ਹੋਣ ਡਈਆਂ ਨੇ। ਨਾ ਖਵਾਜਾ ਸਾਹਿਬ ਓਨ ਕਰਨ ਡਏ ਨੇ ਜਿਹੜੇ ਗੱਡੀ ਦੀਆਂ ਪਿਛਲੀਆਂ ਸੀਟਾਂ 'ਤੇ ਬਹਿ ਕੇ ਸਫ਼ਰ ਕਰਦੇ ਨੇ ਉਹਨਾਂ ਨਾਲ, ਨਾ ਸ਼ਹਿਬਾਜ਼ ਸ਼ਰੀਫ ਜਿਹੜੇ ਲੈ ਕੇ ਗਏ ਨੇ ਉਹ ਚੁੱਪ ਨੇ ਵਜ਼ੀਰ ਆਜ਼ਮ ਆਫਿਸ। ਉਧਰ ਇਹ ਪ੍ਰੋਜੈਕਟ ਅਸਲ ਦੇ ਵਿੱਚ ਸ਼ਮਾ ਵਾਲਾ ਜਿਹੜਾ ਉਹ ਮੇਰੇ ਖਿਆਲ 'ਚ, ਮੇਰੇ ਓਪੀਨੀਅਨ, ਜਰਨੈਲਾਂ ਦਾ। ਇਹੋ ਜਿਹਾ ਬੰਦਾ ਜਦੋਂ ਲਾਂਚ ਹੁੰਦਾ ਨਾ, ਇਹ ਜਰਨਲ ਸਾਡੇ ਕਰਦੇ ਨੇ, ਦੂਜਾ ਨਹੀਂ ਕਰਦਾ। ਦੂਜੇ ਦੀ ਹਿੰਮਤ ਨਹੀਂ ਹੁੰਦੀ ਏਡੀ ਛੇਤੀ, ਜਦੋਂ ਬੰਦਾ ਇੰਜ ਕਰਕੇ ਸ਼ੁਰ ਕਰਕੇ ਉੱਤੇ ਜਾਂਦਾ ਨਾ, ਉਹ ਜਰਨੈਲੀ ਲਾਂਚ ਹੁੰਦੀ ਹੈ। ਇਹ ਜਰਨੈਲੀ ਲਾਂਚ ਹੈ, ਲੇਕਿਨ ਜਰਨੈਲ ਜਿਹੜੇ ਨੇ ਸਾਡੇ ਬੜੇ ਖੋਚਲ ਨੇ, ਉਹ ਪਾਉਂਦੇ ਹਮੇਸ਼ਾ ਸਿਆਸਤਦਾਨਾਂ 'ਤੇ ਨੇ। ਇਹੋ ਜਿਹੇ ਬੰਦੇ ਆਪਣੇ ਵਿੱਚ ਛੱਡਦੇ ਨੇ, ਉਹ ਸਿਆਸਤਦਾਨਾਂ ਦਿੰਦੇ ਨੇ ਤਾਂ ਕਿ ਕੱਲ੍ਹ ਨੂੰ ਮਾੜਾ ਚੰਗਾ ਨਿਕਲੇ ਮਾਲ, ਦੋਂਦਾ ਨਿਕਲੇ ਜਾਂ ਦੋਂਦਾ ਨਾ ਨਿਕਲੇ ਭਾਰੂ, ਅਤੇ ਉਹ ਭਾਰੂ ਜਿਹੜਾ ਕਿਸੇ ਹੋਰ 'ਤੇ ਪਾ ਦਿਓ। ਇਹ ਭਾਰੂ ਜਿਹੜਾ ਇਹਨੂੰ ਹੁਣ ਕੋਈ ਓਨ ਕਰਨ ਨੂੰ ਤਿਆਰ ਨਹੀਂ, ਅਤੇ ਭਾਰੂ ਜਿਹੜਾ ਹੈ ਉਹ ਵੀ ਵਿਚਾਰਾ ਹੁਣ ਤੰਗ ਪੈ ਗਿਆ। ਸ਼ਮਾ ਸਾਹਿਬਾ ਉਹ ਵੀ ਆਂਦੀ ਹੈ ਵੀ ਬਈ ਮੈਨੂੰ ਕਿਉਂ ਦਲੀਲ ਕਰਨ ਡਏ ਹੋ, ਮੈਨੂੰ ਤਾਂ ਫਲਾਣੇ ਨੇ ਖੜਿਆ, ਫਲਾਣੇ ਨੇ ਤਮਗਾ ਦਿੱਤਾ, ਫਲਾਣੇ ਨੇ ਅੰਬ ਦਿੱਤੇ, ਕੱਲ੍ਹ ਨੂੰ ਤੁਸੀਂ ਪੁੱਛੋਗੇ ਵੀ ਮੈਂ ਅੰਬ ਲੈਣ ਗਈ ਸਾਂ, ਨਹੀਂ ਤੁਸਾਂ ਮੈਨੂੰ ਅੰਬ ਭੇਜੇ ਸਨ, ਮੈਂ ਨਹੀਂ ਸੀ ਅੰਬ ਲੈਣ ਗਈ। ਇਹ ਗੱਲ ਬਾਜੀ ਸ਼ਮਾ ਹੁਣ ਦੱਸਣ ਡਈ ਹੈ। ਬਹਰਹਾਲ ਇਹ ਜਿਹੜੇ ਬਾਬੇ ਨੇ ਆਪਸ 'ਚ ਵੀ ਲੜੇ ਨੇ। ਇਹ ਸਿਰ ਮੈਂ ਨਹੀਂ ਇਹਨਾਂ ਨੂੰ ਬਾਬਾ ਆਖਿਆ ਜੀ, ਇਹ ਹੁਣ ਰਿਹਾਮ ਖਾਨ ਸਾਹਿਬ ਵੀ ਲਾਂਚ ਹੋ ਗਈਆਂ ਨੇ, ਉਹਨਾਂ ਦੀ ਵੀ ਮਾਰਕੀਟ ਦੇ ਵਿੱਚ ਇਸ ਵੇਲੇ ਐਂਟਰੀ ਜ਼ਰੂਰੀ ਸੀ। ਤੁਹਾਨੂੰ ਪਤਾ ਵੀ ਉਹਨਾਂ ਦੇ ਵੀ ਸ਼ੇਅਰ ਡਿਗੇ ਨੇ ਮਾਰਕੀਟ ਦੇ ਵਿੱਚ। ਇੱਕ ਇੱਥੇ ਅਮਰੀਕਾ 'ਚ, ਮੈਂ ਤਾਂ ਉਹਨੂੰ ਬੱਚਾ ਹੀ ਆਖਾਂਗਾ, ਮੇਰੇ ਤੋਂ ਨਿੱਕਾ, ਵੈਸੇ ਤਾਂ ਨੌਜਵਾਨ ਹੈ ਉਹ, ਅਤੇ ਜਫਾਕਸ਼ ਹੈ, ਮਿਹਨਤੀ ਨੌਜਵਾਨ ਹੈ, ਹਿੰਮਤ ਵਾਲਾ ਹੈ, ਮਿਹਨਤੀ ਹੈ ਮੁੰਡਾ, ਉਹ ਚੰਗਾ ਮੁੰਡਾ, ਮਿਹਨਤੀ ਹੈ। ਉਹਦੇ ਨਾਲ ਮੇਰੇ ਖਿਆਲ ਉਹਨਾਂ ਨੇ ਵਿਆਹ ਕੀਤਾ। ਮੇਰੇ ਤੋਂ ਨਿੱਕਾ ਹੋਏਗਾ ਕੋਈ, ਮੈਨੂੰ ਨਹੀਂ ਪਤਾ ਹੁਣ, 10 ਸਾਲ ਨਿੱਕਾ, 15 ਸਾਲ ਨਿੱਕਾ, 20 ਸਾਲ ਨਿੱਕਾ, ਮੈਨੂੰ ਨਹੀਂ ਪਤਾ ਇਸ ਗੱਲ ਦਾ। ਬਹਰਹਾਲ ਮੇਰੇ ਤੋਂ ਨਿੱਕਾ ਹੋਏਗਾ, ਉਹਦੇ ਨਾਲ ਵਿਆਹ ਕੀਤਾ ਉਹਨਾਂ ਨੂੰ। ਉਸ ਤੋਂ ਬਾਅਦ ਜ਼ਰਾ ਉਹਨਾਂ ਦੇ ਵਿਆਹ ਤੋਂ ਬਾਅਦ ਥੋੜ੍ਹੇ ਉਹ ਮਸਰੂਫ ਵੀ ਜ਼ਿਆਦਾ ਹੋ ਗਏ, ਅਤੇ ਮਿਹਨਤ ਵੀ ਕੀਤੀ ਹੋਏਗੀ, ਜ਼ਾਹਿਰ ਹੈ। ਮਤਲਬ ਮਿਹਨਤ ਦਾ ਮਤਲਬ ਹੈ ਘਰ-ਬਾਰ ਬਣਾਇਆ ਹੋਏਗਾ, ਨਵਾਂ ਆਪਣਾ ਸੈਟਅਪ, ਜ਼ਾਹਿਰ ਹੈ। ਮੈਨੂੰ ਤਾਂ ਨਹੀਂ ਪਤਾ ਜਿਹੜੀ ਰਿਹਾਮ ਖਾਨ ਸਾਹਿਬ ਨੇ ਉਹਨਾਂ ਦੀ ਉਮਰ ਐਗਜ਼ੈਕਟ ਕਿੰਨੀ, ਲੇਕਿਨ ਇਸ ਬੱਚੇ ਦੀ ਉਮਰ ਤਾਂ ਅਜੇ ਘੱਟ ਹੀ ਹੈ, ਅਤੇ ਉਹਦੀਆਂ ਇੱਕ ਖੁਆਇਸ਼ਾਂ ਵੀ ਹੁੰਦੀਆਂ ਨੇ। ਅਜੇ ਮੁੰਡਾ ਜਿਹੜਾ ਉਹ ਇਸ ਉਮਰ ਦੇ ਵਿੱਚ ਬੰਦੇ ਦੀਆਂ ਖੁਆਇਸ਼ਾਂ ਵੀ ਜ਼ਿਆਦਾ ਹੁੰਦੀਆਂ ਨੇ, ਵਿਆਹ ਨੂੰ ਲੈ ਕੇ, ਮੇਰਾ ਮਤਲਬ ਘਰ ਨੂੰ ਲੈ ਕੇ, ਦੂਜੀਆਂ ਗੱਲਾਂ। ਬਹਰਹਾਲ ਉਹ ਥੋੜ੍ਹਾ ਜਿਹਾ ਮੀਡੀਆ ਨੇ ਵੀ ਜ਼ਿਆਦਤੀ ਕੀਤੀ ਹੈ ਰਿਹਾਮ ਸਾਹਿਬਾਂ ਨਾਲ। ਉਹਨਾਂ ਨੇ ਬੜਾ ਕੁਛ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਪਾਰਟੀ ਵੀ ਬਣਾ ਕੇ ਲਾਂਚ ਕੀਤੀ ਉਹਨਾਂ ਨੇ ਕਿ ਮੇਰੀ ਹੁਣ ਆਪਣੀ ਪੋਲੀਟੀਕਲ ਪਾਰਟੀ ਹੋਣੀ ਹੈ, ਉਹ ਵੀ ਨਹੀਂ ਚੱਲੀ। ਫਿਰ ਉਹ TV ਪ੍ਰੋਗਰਾਮਾਂ 'ਤੇ ਵੀ ਆਉਣ ਦੀ ਉਹਨਾਂ ਕੋਸ਼ਿਸ਼ ਕੀਤੀ ਹੈ। ਉਹਨਾਂ ਫਿਰ ਇਮਰਾਨ ਖਾਨ ਸਾਹਿਬ ਦੇ ਬਾਰੇ ਵੀ ਜਿਹੜੀ ਉਹ ਗਲਾਜ਼ਤ ਬੋਲਦੀਆਂ ਨੇ, ਉਹ ਵੀ ਉਹਨਾਂ ਕੋਸ਼ਿਸ਼ ਕੀਤੀ। ਸਾਰੀਆਂ ਕੋਸ਼ਿਸ਼ਾਂ ਉਹਨਾਂ ਨੇ ਕੀਤੀਆਂ ਨੇ, ਅਤੇ ਉਹ ਕਾਮਯਾਬ ਨਹੀਂ ਹੋ ਸਕੀਆਂ। ਮਤਲਬ ਚੱਲਿਆ ਨਹੀਂ, ਉਹਨਾਂ ਦਾ ਸੌਦਾ ਵਿਗੜ ਨਹੀਂ ਰਿਹਾ। ਉਹ ਮੇਰਾ ਮਤਲਬ ਕੰਮ ਹੁਣ ਉਹਨਾਂ ਨਵੀਂ ਲਾਂਚ ਕੀਤੀ, ਹੁਣ ਉਹਨਾਂ ਨੇ ਬਾਬਿਆਂ ਨੂੰ ਫੜ ਲਿਆ। ਉਹਨਾਂ ਵੇਖਿਆ ਵੀ ਸ਼ਮਾ ਸਾਹਿਬਾ ਜਿਹੜੀ ਹੈ ਇਹ ਥੋੜ੍ਹੀ ਜਿਹੀ ਸ਼ਮਾ ਜੀ ਦੀ ਜਿਹੜੀ ਮੋਮਬੱਤੀ ਹੈ ਇਹ ਚੱਲ ਪਈ ਹੈ, ਅਤੇ ਮੈਂ ਵੀ ਇੰਝ ਹੀ ਮੋਮਬੱਤੀ ਬਾਲਣੀ ਹੈ। ਉਹਨਾਂ ਨੇ ਹੁਣ ਬਾਬਿਆਂ ਨੂੰ ਮਸ਼ਵਰਾ ਦਿੱਤਾ ਹੈ, ਅਤੇ ਉਹਨਾਂ ਨੇ ਬੁੱਢਾ ਬਾਬਾ ਸਿੰਡਰੋਮ ਦੇ ਤਹਿਤ ਉਹਨਾਂ ਇੱਕ ਬਿਮਾਰੀ ਦੱਸੀ ਹੈ। ਉਹਨਾਂ ਕਿਹਾ ਇਹ ਜਿਹੜਾ ਖਵਾਜਾ ਸਾਹਿਬ ਦਾ ਤਬਲਾ ਵੱਜਿਆ ਉਹਦੇ ਉੱਤੇ, ਔਰ ਫਿਰ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਜਿਹੜੀ ਤਕਰੀਰ ਸੀ ਉਹਦੇ 'ਚ ਉਹਨਾਂ ਗਲਤੀਆਂ ਕੱਢੀਆਂ ਨੇ, ਅੰਗਰੇਜ਼ੀ ਦੀਆਂ ਗਲਤੀਆਂ ਕੱਢੀਆਂ ਨੇ, ਆਖਿਆ ਵੀ ਇਹ ਅੰਗਰੇਜ਼ੀ ਗਲਤ ਲਿਖਦੇ। ਮਤਲਬ ਉਹਨਾਂ ਨੇ ਉਸਤਾਨੀ ਬਣਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਇਹਨਾਂ ਨੂੰ ਆਪਣੀਆਂ, ਮੇਰਾ ਖਿਆਲ ਹੈ, ਮੇਰਾ ਤਜਜ਼ੀਆ ਹੈ ਵੀ ਉਹ ਹੁਣ ਆਪਣੀਆਂ ਸਰਵਿਸਿਜ਼ ਆਫਰ ਕਰ ਰਹੀਆਂ ਨੇ ਕਿ ਇੱਧਰ ਮੇਰੇ ਵੱਲ ਵੇਖੋ, ਮੈਂ ਤੁਹਾਨੂੰ ਸਿਖਾਉਣੀ ਹੈ ਤਕਰੀਰ ਵਜ਼ੀਰ ਆਜ਼ਮ ਸਾਹਿਬ ਕਿਵੇਂ ਕਰਨੀ। ਉਹਨਾਂ ਨੂੰ ਸਮਝ ਆ ਗਈ ਵੀ ਇਹ ਬਾਬੇ ਗੱਲ ਸੁਣਦੇ ਨੇ, ਚਲੋ ਬੰਦਿਆਂ ਦੀ ਨਹੀਂ ਸੁਣਦੇ ਤਾਂ ਜ਼ਨਾਨੀਆਂ ਦੀ ਸੁਣਦੇ ਨੇ। ਜ਼ਨਾਨੀਆਂ ਵੀ ਜ਼ਰਾ ਮੈਚੋਰ ਜੀਆਂ ਹੋਣ ਨਾ, ਪੱਕੀਆਂ ਹੋਣ, ਜ਼ਰਾ ਉਹਨਾਂ ਦੀ ਗੱਲ ਸੁਣਦੇ ਨੇ। ਮਤਲਬ ਜਿਨ੍ਹਾਂ ਦੇ ਵਿੱਚ ਮੈਚੋਰਿਟੀ ਹੋਵੇ, ਅਤੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੇ ਹੁਣ ਜਿਹੜਾ ਪ੍ਰੋਫਾਈਲ ਹੈ ਉਹਦੇ ਵਿੱਚ ਇਹ ਬਾਬੇ ਜਿਹੜੇ 3 ਬਾਬੇ ਨੇ, ਵੈਸੇ 4 ਨੇ, ਐਹਸਨ ਇਕਬਾਲ ਸਾਹਿਬ ਵੀ ਇਹਨਾਂ ਦੇ ਵਿੱਚ ਹੀ ਸ਼ਾਮਿਲ ਨੇ, ਲੇਕਿਨ ਇਹ ਜਿਹੜੇ 3 ਇਸ ਵੇਲੇ ਆਪਣਾ ਸ਼ਹਿਬਾਜ਼ ਸ਼ਰੀਫ ਸਾਹਿਬ, ਇਸਾਕ ਡਾਰ ਸਾਹਿਬ ਅਤੇ ਖਵਾਜਾ ਆਸਿਫ ਸਾਹਿਬ, ਇਹ ਜਿਹੜੇ ਨੇ ਗੱਲ ਸੁਣਦੇ ਨੇ। ਔਰ ਇਹਨਾਂ 3 ਬਾਬਿਆਂ ਦੇ ਵਿੱਚ ਹੀ ਰੌਲਾ ਬਣਿਆ ਸਾਰਾ।
ਉਹ ਸ਼ਮਾ ਸਾਹਿਬਾ, ਇਹਨਾਂ ਤਿੰਨਾਂ ਦੇ ਦਰਮਿਆਨ ਵਿਚਾਰੀਆਂ ਘੁੰਮ ਰਹੀਆਂ ਨੇ। ਹੁਣ ਪਤਾ ਨਹੀਂ ਇਹ ਮਾਮਲਾ ਹੈ ਕੀ ਹੈ, ਕਿਹੜਾ ਬਾਬਾ ਇਹਦੇ ਵਿੱਚੋਂ ਜਿਹੜਾ ਅਸਲ ਇਸ ਟੈਲੈਂਟ ਨੂੰ, ਇਸ ਹੀਰੇ ਨੂੰ ਪਛਾਣਨ ਵਾਲਾ ਅਸਲ ਬਾਬਾ ਕਿਹੜਾ ਸੀ, ਇਹ ਫਾਈਂਡ ਆਊਟ ਹੋਏਗਾ। ਲੇਕਿਨ ਮਤਾ ਪਤਾ ਲੱਗੇ ਪਿਛਲੇ ਪਾਸਿਓਂ ਕਿ ਬਾਜੀ ਮਰੀਮ ਸੀ, ਕਿਉਂਕਿ ਉਹਨਾਂ ਦੀ ਦੋਸਤੀ ਵੀ ਬਹੁਤ ਜ਼ਿਆਦਾ ਸੀ। ਲੇਕਿਨ ਇਸ ਵੇਲੇ ਕੋਈ ਇਹਨਾਂ ਨੂੰ ਓਨ ਨਹੀਂ ਕਰਨ ਡਿਆ। ਔਰ ਜੋ ਉੱਥੇ ਮਹਿਦੀ ਹਸਨ ਸਾਹਿਬ ਨੇ ਤਬਲਾ ਵਜਾਇਆ, ਉਹਦੇ 'ਤੇ ਵੀ ਨਵੇਂ ਤਬਸਰੇ ਆ ਗਏ ਨੇ। ਹੁਣ ਤਾਂ ਅਨੀਕ ਨਾਜੀ, ਨਜ਼ੀਰ ਨਾਜੀ ਸਾਹਿਬ ਦੇ ਪੁੱਤਰ, ਉਹਨਾਂ ਨੇ ਵੀ ਆਖਿਆ ਹੈ ਕਿ ਜਿਹੜੇ ਖਵਾਜਾ ਸਾਹਿਬ ਨੇ ਉਹਨਾਂ ਨੂੰ ਤਾਂ ਸਾਹ ਵੀ ਨਹੀਂ ਸੀ ਆ ਰਿਹਾ, ਉਹਨਾਂ ਦਾ ਬੁਰਾ ਹਾਲ ਸੀ। ਉਹਨਾਂ ਦੇ ਮੈਂ ਤੁਹਾਨੂੰ ਅਲਫਾਜ਼ ਦੱਸ ਦਿੰਦਾ। ਉਹਨਾਂ ਆਖਿਆ ਮਹਿੰਦੀ ਹਸਨ ਨੇ ਛਿੱਤਰ ਮਾਰ ਮਾਰ ਕੇ ਖਵਾਜੇ ਨੂੰ ਗੰਜਾ ਕਰ ਦਿੱਤਾ। ਆਪ ਸ਼ਕਲ ਵੇਖੋ ਇਹਦੀ, ਨਾ ਬੋਲਿਆ ਜਾ ਰਿਹਾ, ਨਾ ਅੱਖਾਂ ਚੁੱਕ ਕੇ ਗੱਲ ਕਰ ਰਿਹਾ। ਜੋ ਇੱਜ਼ਤ ਮਿਲੀ ਸੀ ਇਹਨੂੰ ਬੀਚ ਚੁਰਾਏ ਫਾੜ ਕੇ ਆ ਗਿਆ। ਇਹ ਸ਼ਖਸ ਸਿਰਫ ਝੂਠਾ ਹੈ। ਇਹ ਸ਼ਖਸ 2018 'ਚ ਵੀ ਹਾਰਿਆ, 2024 'ਚ ਵੀ ਹਾਰਿਆ। ਆਪਣੇ ਕਾਲੇ ਰਾਬਤਿਆਂ ਦੀ ਵਜ੍ਹਾ ਤੋਂ ਇਹ ਅਸੈਂਬਲੀ 'ਚ ਪਹੁੰਚਿਆ। ਇਹ ਮੈਂ ਨਹੀਂ ਆਖਣ ਡਿਆ, ਇਹ ਅਨੀਕ ਨਾਜੀ ਸਨ ਆਫ ਨਜ਼ੀਰ ਨਾਜੀ ਨੂਨ ਲੀਗ ਦੇ ਬੜੇ ਕਰੀਬ ਨੇ, ਇਹ ਉਹ ਆਖਣ ਡਏ ਨੇ। मेहदी हसन को इंटरव्यू देना, मेहदी हसन को दे लो जाके इंटरव्यू। मार मार के उसने जूते बर्बाद कर दिया, तबाह कर दिया ख्वाजे की। आप उसमें शक्ल देखें उस इंटरव्यू में, ना बोला जा रहा है, ना आंखें उठा के देखा जा रहा है, ना इसकी अंग्रेज सियालकोटी ने की मतलब है कि क्या उसने क्या इंग्लिश बोलनी है। और फिर झूठ, सर से पैर तक झूठ, मार मार के मेहदी हसन ने गंजा कर दिया। किसी काबिल नहीं रहने दिया उसने इस शख्स को। मुझे ख्वाजा आसिफ से कोई दिलचस्पी नहीं है, ना दुश्मनी है, ना दोस्ती है, कुछ नहीं है। मेरा मसला यह है कि तुम इस वक्त एक आदमी जो वजीर दिफा है, मेहदी हसन ने ख्वाजा आसिफ का इंटरव्यू तो नहीं किया ना, उसने डिफेंस मिनिस्टर ऑफ पाकिस्तान का इंटरव्यू किया। जाके उसने सारा वो जो पाकिस्तान को 4 वो इज्जत मिली थी उसको बीच चौराहे में जाके फाड़ फूड़ के फेंक के आ गया। इसकी तो ख्वाहिश पूरी हो गई। एक हारा हुआ आदमी 2018 में भी हारा, 2024 में भी हारा, अपने काले रवाबित के बायस और काले माजी के बायस। जिस तरह भी ये पहुंचा असेंबली में पहुंचा और उसको वजारत लेके बैठ गया। अब चुप करके बैठ जा। ऑन रिकॉर्ड कह चुका है कि मैं अपनी आखिरी सियासी इनिंग्स खेल रहा हूं, चुप करके बैठ जा। नहीं, मेहदी हसन को इंटरव्यू देना ख्वाहिश, दिल तो बच्चा है जी। ਹੁਣ ਅਗਲੀ ਗੱਲ ਤੁਸੀਂ ਆਪ ਵੇਖ ਲਓ ਵੀ ਜੇ ਕੰਮ ਇੱਥੇ ਅੱਪੜ ਗਿਆ ਵੀ ਉਹ ਉਹਨਾਂ ਨੇ ਲਿੱਤਰ ਲਾ ਲਿਆ। ਮੈਂ ਨਹੀਂ ਆ ਲਫ਼ਜ਼ ਆਖੇ, ਉਹਨਾਂ ਨੇ ਛਿੱਤਰ ਮਾਰ ਮਾਰ ਕੇ ਖਵਾਜੇ ਨੂੰ ਗੰਜਾ ਕਰ ਦਿੱਤਾ ਹੈ, ਉਹਨਾਂ ਨੇ ਲਫ਼ਜ਼ ਆਖੇ ਨੇ। ਮੈਂ ਤਾਂ ਇਹੋ ਜਿਹੀ ਗੱਲ ਜ਼ਰਾ ਪਰਹੇਜ਼ ਕਰਨਾ ਥੋੜ੍ਹੀ ਜਿਹੀ, ਕਿਉਂਕਿ ਮੇਰੇ ਤੋਂ ਵੱਡੇ ਨੇ, ਮੈਂ ਇਹ ਗੱਲ ਨਹੀਂ ਕਹਿ ਸਕਦਾ। ਬਹਰਹਾਲ ਇਹ ਅਜੇ ਤੱਕ ਖਵਾਜਾ ਸਾਹਿਬ ਇਹੀ ਆਉਂਦੇ ਨੇ ਵੀ ਮੈਂ ਇਹਨਾਂ ਨਹੀਂ ਜਾਣਦਾ, ਅਤੇ ਉਹ ਬੀਬੀ ਆਂਦੀ ਵੀ ਮੈਂ 40 ਮਿੰਟ ਨਾਲ ਬੈਠੀ ਰਹੀ ਹਾਂ, ਚਾਹ ਪੀਤੀ ਹੈ, 3 ਮੀਟਿੰਗਸ ਫਲਾਨੇ ਖਿਤਾਬ 'ਚ ਫਲਾਨੀ ਜਗ੍ਹਾ 'ਤੇ, ਹੋਟਲ 'ਚ 5 ਦਿਨ ਇਕੱਠੇ ਰਹੇ ਹੈ, ਅਤੇ ਉਸ ਤੋਂ ਬਾਅਦ ਇੱਕੋ ਹੀ ਸੀਟ 'ਤੇ ਪਿੱਛੇ ਬਹਿ ਕੇ ਆਏ ਹੈ। ਅਤੇ ਪਤਾ ਨਹੀਂ ਇਹ ਕਿਉਂ, ਮੇਰਾ ਮਤਲਬ ਹੈ ਕਿ ਮੈਨੂੰ ਸਮਝ ਤੋਂ ਬਾਹਰ ਹੈ ਕਿ ਇਹ ਕਰਨਾ ਕੀ ਚਾਹ ਰਹੇ ਨੇ। ਲੇਕਿਨ ਇਹ ਜ਼ਰੂਰ ਸੂਰਤ ਹਾਲ ਬਣੀ ਹੈ ਕਿ ਇਹ ਫਸ ਗਏ ਨੇ। ਅੱਛਾ, ਅੱਗੋਂ ਇੱਕ ਨਵਾਂ ਕੱਟਾ ਖੁੱਲ੍ਹ ਗਿਆ, ਇਹ ਤਾਂ ਹੋਇਆ ਹੀ ਹੈ। ਸ਼ੱਬਰ ਜ਼ੈਦੀ ਸਾਹਿਬ ਸਿੱਧੇ ਹੋ ਗਏ ਨੇ। ਤੁਹਾਨੂੰ ਪਤਾ ਕਾਮਰਾਨ ਖਾਨ ਸਾਹਿਬ ਵੱਡੇ ਸਾਫੀ ਨੇ ਪਾਕਿਸਤਾਨ ਦੇ, ਉਹ ਵੀ ਘਬਰਾ ਗਏ, ਵਜ਼ਨ ਨਹੀਂ ਉਹ ਚੁੱਕ ਸਕੇ। ਇਹ ਤਾਂ ਤਬਸਰਾ ਮੈਂ ਬਹੁਤਾ ਨਹੀਂ ਕਰ ਸਕਦਾ, ਤੁਹਾਨੂੰ ਮੈਂ ਵੀਡੀਓ ਵਿਖਾ ਦਿੰਦਾ ਉਹਨਾਂ ਦੀ, ਜੋ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਉਹ ਵੇਖ ਲਓ, ਅਤੇ ਅੱਗੋਂ ਤਬਸਰਾ ਤੁਸੀਂ ਆਪੇ ਹੀ ਕਰਨਾ, ਕਿਉਂਕਿ ਮੈਂ ਉਹਦੇ 'ਤੇ ਹੁਣ ਕੀ ਤਬਸਰਾ ਕਰਾਂ ਜਿਹੜੀ ਗੱਲਬਾਤ ਸ਼ੱਬਰ ਸਾਹਿਬ ਕਰ ਰਹੇ ਨੇ। ਅਤੇ ਅੱਗੋਂ ਇਹੋ ਜਿਹੀ ਗੱਲ ਕੀਤੀ ਕਿ ਕਾਮਰਾਨ ਖਾਨ ਸਾਹਿਬ ਵੀ ਇੱਕ ਵਾਰੀ ਘਬਰਾ ਗਏ ਵੀ ਬਈ ਇਹ ਕਿਹੜੇ ਪਾਸੇ ਨੂੰ ਤੁਰ ਪਏ ਨੇ ਸ਼ੱਬਰ ਸਾਹਿਬ, ਬ੍ਰੇਕ ਲਾਓ। ਉਹਨਾਂ ਨਾਲ ਹੀ ਕਿਹਾ ਵੀ ਸਟੇਟਮੈਂਟ, ਕਿਉਂਕਿ ਉੱਥੇ ਰੋਕਣਾ ਬਣਦਾ ਸੀ। ਵੈਰੀ ਗੁੱਡ ਕਾਮਰਾਨ ਸਾਹਿਬ, ਵੈਰੀ ਤੁਹਾਡੀ ਰਾਈਟ ਟਾਈਮ ਦੇ ਵਿੱਚ ਇੰਟਰਵੈਂਸ਼ਨ। ਮਤਾ ਕਿਤੇ ਇਹ ਮਾਮਲਾ ਵੀ ਬਹੁਤਾ ਨਾ ਖਿਲਰ ਜਾਂਦਾ, ਕਿਉਂਕਿ ਜਿਹੜੇ ਪਾਸੇ ਨੂੰ ਤੁਰ ਪਏ ਸਨ ਸ਼ੱਬਰ ਸਾਹਿਬ, ਇਹ ਕੰਮ ਬਹੁਤਾ ਖਰਾਬ ਹੋ ਜਾਣਾ ਸੀ। ਇਹ ਸੁਣੋ ਕੀ ਆਖਦੇ ਨੇ। अगर वो हाई प्रोफाइल की 100 बंदों की ले लें और ये बता दें कि उन्होंने 100 बंदों की ली है, तो पाकिस्तान स्टेटमेंट है, हाँ स्टेटमेंट उनकी स्टेटमेंट, तो मैं ਸੁਣ ਲਿਆ ਜੇ। ਤਜਜ਼ੀਆ ਮੇਰਾ ਕੋਈ ਨਹੀਂ, ਕਿਉਂਕਿ ਮੇਰੇ ਪਰ ਸੜਦੇ ਨੇ, ਮੈਂ ਇਹ ਦੂੰਗਾ ਇਸ ਗੱਲ ਦੇ ਉੱਤੇ ਜਿਹੜਾ ਉਹ ਕੋਈ ਤਜਜ਼ੀਆ ਨਹੀਂ ਕਰਨਾ। ਅੱਛਾ ਜੀ, ਆਖਰੀ ਖਬਰ, ਨਵਾਜ਼ ਸ਼ਰੀਫ ਸਾਹਿਬ ਨੇ ਜਨੀਵਾ ਦੇ ਵਿੱਚ ਇਲਾਜ ਉਹਨਾਂ ਦਾ ਮੁਕੰਮਲ ਹੋ ਗਿਆ। ਇਹ ਖਬਰ ਹੈ ਅਖਬਾਰ ਦੀ, ਔਰ ਉਹਨਾਂ ਦਾ ਇਲਾਜ ਉਸੇ ਸਰਜਨ ਨੇ ਕੀਤਾ ਜਿਹੜਾ ਪਹਿਲਾਂ ਵੀ ਉਹਨਾਂ ਦਾ ਇਲਾਜ ਕਰਦਾ। ਸਵਿਟਜ਼ਰਲੈਂਡ ਦੇ ਸ਼ਹਿਰ ਜਨੀਵਾ ਦੇ ਵਿੱਚ ਉਹ ਇਲਾਜ ਕਰਾਉਣ ਤੋਂ ਬਾਅਦ ਹੁਣ ਹਸਪਤਾਲ ਤੋਂ ਹੋਟਲ 'ਚ ਮੂਵ ਹੋ ਗਏ। ਇਹ ਖਬਰ ਦਰੁਸਤ ਨਿਕਲੀ ਸੀ। ਸ਼ਕੀਲ ਅਹਿਮਦ ਸਾਹਿਬ ਜਾ ਕੇ ਕਮਰੇ 'ਚ ਉਹਨਾਂ ਨੂੰ ਵੇਖ ਕੇ ਆਏ ਸਨ, ਅਤੇ ਇਹ ਹੁਣ ਦੁਨੀਆ ਅਖਬਾਰ ਨੇ ਖਬਰ ਦਿੱਤੀ ਹੈ ਕਿ ਉਹ ਹੋਟਲ 'ਚ ਹੋ ਗਏ। ਦੂਸਰੇ ਪਾਸੇ ਉਸੇ ਅਖਬਾਰ ਦੇ ਵਿੱਚ ਖਬਰ ਲੱਗੀ ਹੈ ਕਿ ਨਵਾਜ਼ ਸ਼ਰੀਫ ਸਾਹਿਬ ਦੀ ਜਿਹੜੀ ਬੇਟੀ ਹੈ, ਉਹਨਾਂ ਨੇ ਕਿਹਾ ਕਿ ਗਰੀਬਾਂ ਦਾ ਮੁਫਤ ਇਲਾਜ ਜਿਹੜਾ ਉਹ ਹੁਣ ਹਸਪਤਾਲਾਂ ਦੇ ਵਿੱਚ ਹੋਇਆ ਕਰੇਗਾ। ਇਹ ਨਾ ਸੋਚ ਲੈਣਾ ਸਵਿਟਜ਼ਰਲੈਂਡ ਜਿੱਥੇ ਆਪਣਾ ਨਵਾਜ਼ ਸ਼ਰੀਫ ਸਾਹਿਬ ਕਹਿ ਰਹੇ ਨੇ ਉਹਦਾ ਨਹੀਂ ਮਰੀਮ ਸਾਹਿਬ ਨੇ ਇਲਾਜ ਕੀਤਾ। ਮਤਲਬ ਤੁਸੀਂ ਪਾਸਪੋਰਟ ਬਣਵਾਈ ਫਿਰੋ, ਜਿਹੜਾ ਕੋਈ ਬਿਮਾਰ ਬਾਬਾ ਹੋਵੇ ਤੁਹਾਡਾ, ਉਹਦਾ ਪਾਸਪੋਰਟ ਬਣਾ ਕੇ ਉੱਥੇ ਪਹੁੰਚੇ ਹੋ ਵੀ ਕੁੜੀਏ ਦੇ ਸਾਨੂੰ ਵੀਜ਼ਾ, ਅਸੀਂ ਜਾਣਾ ਉੱਥੇ ਇਲਾਜ ਕਰਵਾਉਣ। ਨਹੀਂ, ਇਹ ਨਹੀਂ ਉਹਨਾਂ ਬਿਆਨ ਦਿੱਤਾ। ਉਹਨਾਂ ਕਿਹਾ ਵੀ ਇੱਥੇ ਪੰਜਾਬ ਦੇ ਵਿੱਚ ਮੁਫਤ ਤੁਹਾਡਾ ਇਲਾਜ ਕਰਨਾ ਗਰੀਬਾਂ ਦਾ।
ਹੁਣ ਕਾਸ਼ ਦੇਖੋ ਨਵਾਜ਼ ਸ਼ਰੀਫ ਵੀ ਗਰੀਬ ਹੁੰਦਾ, ਅਗਰ ਸੋਚੋ ਇੱਕ ਮਿੰਟ ਵਾਸਤੇ, ਅਗਰ ਨਵਾਜ਼ ਸ਼ਰੀਫ ਸਾਹਿਬ ਗਰੀਬ ਹੁੰਦੇ ਕਿੱਡਾ ਫਾਇਦਾ ਹੋਣਾ ਸੀ, ਇੱਥੇ ਹੀ ਧੀ ਦੇ ਹਸਪਤਾਲਾਂ ਦੇ ਵਿੱਚ ਹੀ ਇਲਾਜ ਕਰਾ ਲੈਣਾ ਸੀ। ਕਈ ਵਾਰੀ ਅਮੀਰ ਹੋਣਾ ਵੀ ਕਿੱਡਾ ਹੈ ਬੰਦੇ ਲਈ ਮਸਲਾ ਬਣ ਜਾਂਦਾ। ਨਵਾਜ਼ ਸ਼ਰੀਫ ਸਾਹਿਬ ਵਿਚਾਰੇ ਇੱਥੇ ਇਲਾਜ ਹੀ ਨਹੀਂ ਕਰਵਾ ਸਕੇ, ਗਰੀਬ ਹੁੰਦੇ ਤਾਂ ਇੱਥੇ ਹੀ ਇਲਾਜ ਕਰਾ ਲੈਂਦੇ, ਉੱਥੇ ਜਾਣਾ ਪਿਆ, ਖੱਜਲ ਹੋਣ ਡਏ ਨੇ ਜਾ ਕੇ। ਬਹਰਹਾਲ ਇਹ ਦੋ ਖਬਰਾਂ ਵੇਖੀਆਂ ਸਨ ਅਖਬਾਰ 'ਚ, ਅਸੀਂ ਕਿਹਾ ਤੁਹਾਡੇ ਨਾਲ ਇਹ ਵੀ ਅਸੀਂ ਸ਼ੇਅਰ ਕਰੀਏ। ਮੈਨੂੰ ਤਾਂ ਦਿਓ ਇਜਾਜ਼ਤ ਤੇ ਰੱਬ ਰੱਖ।